ਹੋ ਰਿਹਾ ਆ। ਸੋ ਅਟਾਰਨੀ ਜਰਕੀਆਂ ਜੀ ਆਪਾਂ ਕੁਝ ਮਹੀਨੇ ਪਹਿਲਾਂ ਚਰਚਾ ਕੀਤੀ ਸੀਗੀ ਵੀ $350 ਬਿਲੀਅਨ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਪ੍ਰਪੋਜ਼ ਕੀਤਾ ਗਿਆ ਆ ਵੀ ਉਹ ਐਡ ਕੀਤਾ ਜਾਊਗਾ। ਕਿੱਥੇ $30-35 ਬਿਲੀਅਨ ਹੁੰਦਾ ਸੀ ਪੂਰੇ ਜਿਹੜੇ ਇਹ ਇੱਕ ਕਾਰਜਕਾਲ ਦੇ ਵਿੱਚ, ਤੇ ਉਸ ਨੂੰ 10 ਗੁਣਾ ਜਿਹੜਾ ਉਹਨਾਂ ਨੇ ਵਧਾਇਆ $350 ਬਿਲੀਅਨ ਇਮੀਗ੍ਰੇਸ਼ਨ ਦੀ ਐਨਫੋਰਸਮੈਂਟ ਦੇ ਲਈ, ਬਾਰਡਰ ਸਿਕਿਉਰਿਟੀ ਦੇ ਲਈ, ਆਈਸ ਦੇ ਲਈ, ਜਿਹੜੇ ਕੋਰਟਸ ਦੇ ਲਈ, ਨਵੇਂ ਸੀਬੀਪੀ ਦੇ ਅਫੀਸ਼ੀਅਲਸ ਜਿਹੜੇ ਉਹ ਉਹਨਾਂ ਨੇ ਭਰਤੀ ਕਰਨੇ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਟਰੰਪ ਹੁਣਾਂ ਦਾ ਬਿਗ ਬਿਊਟੀਫੁਲ ਬਿੱਲ ਪਾਸ ਹੋਇਆ। ਕੱਲ 4 ਜੁਲਾਈ ਨੂੰ ਉਹਨਾਂ ਨੇ ਉਸ ਬਿੱਲ ਦੇ ਉੱਤੇ ਸਾਈਨ ਜਿਹੜਾ ਉਹ ਕਰ ਦਿੱਤਾ ਆ। ਸੋ ਕਿਸ ਤਰੀਕੇ ਦੇ ਨਾਲ ਦੇਖਦੇ ਆ ਵੀ ਇਹਦੇ ਇਫੈਕਟ ਇਸ 2025 ਦੇ ਬਜਟ ਰੀਕਨਸੀਲੀਏਸ਼ਨ ਬਿੱਲ ਦੇ ਇਮੀਗ੍ਰੇਸ਼ਨ ਦੇ ਉੱਤੇ ਕੀ ਹੋਣ ਜਾ ਰਹੇ ਨੇ? ਦੇਖੋ ਜੀ, ਬਿਗ ਤਾਂ ਜ਼ਰੂਰ ਹੈਗਾ, ਬਿਊਟੀਫੁਲ ਹੈਗਾ ਕਿ ਨਹੀਂ ਹੈਗਾ ਇਹ ਨਹੀਂ ਪਤਾ। ਇਹ ਡਿਪੈਂਡ ਕਰਦਾ ਕਿ ਕਿਹੜੇ ਵਾਲੇ ਪੱਖੋਂ ਜਿਹੜਾ ਸੋਚਦੇ ਹੋ ਤੁਸੀਂ। ਠੀਕ ਆ। ਤੇ ਇਮੀਗ੍ਰੇਸ਼ਨ ਵਾਲੇ ਪੱਖੋਂ ਸੋਚਦੇ ਹੋ, ਐਂਟੀ ਇਮੀਗ੍ਰੇਸ਼ਨ ਵਾਲੇ ਪੱਖੋਂ ਸੋਚਦੇ ਹੋ। ਤੇ ਬਾਕੀ ਤੁਹਾਨੂੰ ਪਤਾ ਇਹਨਾਂ ਦਾ ਈਲਨ ਮਸਕ ਦਾ ਵੀ ਹੁਣ ਜਿਹੜਾ ਡਾਇਰੈਕਟ ਇਹਨਾਂ ਨਾਲ ਰੌਲਾ ਇਸ ਚੀਜ਼ ਤੇ ਹੀ ਕਿ ਜਿਹੜਾ ਬਿੱਲ ਹੈਗਾ ਉਹ ਹੋਰ ਜ਼ਿਆਦਾ ਡੈਟ ਤੁਹਾਡਾ ਵਧਾ ਦਿੰਦਾ। ਤੇ ਇਹ ਆਪੋਜ਼ਿਟ ਹੈਗਾ ਜਿਹੜਾ ਸਰਕਾਰ ਜਿਹੜੇ ਹਿਸਾਬ ਨਾਲ ਪਹਿਲਾਂ ਆਪਣੀ ਕੈਂਪੇਨ ਕਰ ਰਹੀ ਸੀਗੀ ਕਿ ਸਪੈਂਡਿੰਗ ਵਗੈਰਾ ਕੱਟ ਜਿਹੜੀ ਕਰਨੀ ਆ, ਸਰਕਾਰ ਜਿਹੜੀ ਆ ਉਹ ਅੱਗੋਂ ਕਹਿੰਦੀ ਆ ਕਿ ਸਾਨੂੰ ਕੰਪਰੋਮਾਈਜ਼ ਵਗੈਰਾ ਜਿਹੜੇ ਕਰਨੇ ਪੈਂਦੇ ਆ। ਤੇ ਬਾਕੀ ਤੁਸੀਂ ਦੇਖੋ ਜਦੋਂ ਚੈੱਕ ਜਦੋਂ ਆਉਂਦਾ ਹੁੰਦਾ ਮੋਟਾ, ਤੇ ਦੋਨੋਂ ਹਾਊਸ ਹੋਵੇ ਭਾਵੇਂ ਸੈਨੇਟ ਹੋਵੇ, ਫੱਟ ਕਰਕੇ ਜਿਹੜਾ ਸਾਈਨ ਹੋ ਜਾਂਦਾ ਉਦੋਂ ਕੋਈ ਨਹੀਂ ਰੋਕਦਾ। ਠੀਕ ਹੈ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਭਾਵੇਂ ਮਿਲਟਰੀ ਸਪੈਂਡਿੰਗ ਹੋਵੇ, ਭਾਵੇਂ ਪ੍ਰਿਜ਼ਨ ਕੰਪਲੈਕਸ ਹੋਵੇ, ਭਾਵੇਂ ਕੋਈ ਵੀ ਚੀਜ਼ ਜਿਹੜੀ ਹੋਵੇ, ਹਰੇਕ ਚੀਜ਼ ਦੇ ਜਿਹੜੇ ਲੌਬੀ ਗਰੁੱਪ ਜਿਹੜੇ ਹੁੰਦੇ ਆ, ਹਰੇਕ ਲੋਕਾਂ ਨੂੰ ਜਿਹੜੇ ਚੈੱਕ ਉਹਨਾਂ ਦੇ ਆਪਣੇ ਆਪਣੇ ਪਹੁੰਚ ਜਾਂਦੇ ਹੁੰਦੇ ਆ। ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਨਾਮ ਤੇ ਜਿਹੜਾ ਤੁਸੀਂ ਕਹਿ ਲਓ ਕਿ ਹੁਣ ਜਦੋਂ $150 ਬਿਲੀਅਨ ਜਦੋਂ ਇਹਨਾਂ ਨੇ ਬਾਰਡਰ ਤੇ ਕਰਨਾ, ਤੇ ਬੰਦਾ ਤੇ ਵੈਸੇ ਨਹੀਂ ਕੋਈ ਆ ਰਿਹਾ, ਤੇ ਹੁਣ ਪਤਾ ਨਹੀਂ $150 ਬਿਲੀਅਨ ਨਾਲ ਕੀ ਜਿਹੜਾ ਕਰ ਦੇਣਾ। ਬੰਦੇ ਤਾਂ ਵੈਸੇ ਹੀ ਰੁਕ ਗਏ ਹੁਣ, ਮਤਲਬ 10-15 ਤੇ ਬੰਦੇ ਆਪ ਹੀ ਸਰਕਾਰ ਕਹੀ ਜਾਂਦੀ ਕਿ ਇੰਨੇ ਕਿ ਬੰਦੇ ਕ੍ਰਾਸ ਹੁੰਦੇ ਆ ਮਹੀਨੇ ਚ, ਤੇ ਉਹਨਾਂ ਪਿੱਛੇ ਹੁਣ $150 ਬਿਲੀਅਨ ਲਾ ਕੇ ਕੀ ਕਰਨਾ। ਚਲੋ ਜਿੱਦਾਂ ਵੀ ਆ। ਸੋ ਇਹ ਜਿਹੜਾ ਬਿੱਲ ਸੀਗਾ ਬੇਸਿਕਲੀ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਜਿਹੜੀ ਹੈਗੀ ਆ ਉਹ ਕਹਿੰਦੀ ਹੈ ਕਿ ਇਹ ਜਿਹੜੀ ਅਮਰੀਕਨ ਵੈਲਿਊਜ਼ ਹੈਗੀਆਂ ਉਹਦਾ ਇੱਕ ਬਹੁਤ ਵੱਡਾ ਇੱਕ ਬਿਟਰੇਅਲ ਹੈਗਾ ਜੀ, ਕਿਉਂਕਿ ਇਹ ਜਿਹੜੀ ਇੱਕ ਹਾਰਸ਼ ਡਿਪੋਰਟੇਸ਼ਨ ਰਜੀਮ ਕਿ ਉਹ ਕਹਿੰਦੀ ਕਿ ਇਹ ਤਾਨਾਸ਼ਾਹੀ ਜਿਹੜੀ ਹੁਣ ਇਸ ਵੇਲੇ ਇਮੀਗ੍ਰੇਸ਼ਨ ਦੀ ਚੱਲ ਰਹੀ ਆ, ਉਹਦੀ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਪ੍ਰਾਇੋਰਟੀਜ਼ ਹੈਗੀਆਂ, ਜਿਹੜੀਆਂ ਡਿਪੋਰਟੇਸ਼ਨ ਪ੍ਰਾਇੋਰਟੀਜ਼ ਹੈਗੀਆਂ, ਉਹਦੇ ਵੱਲ ਇਹ ਜ਼ਿਆਦਾ ਫੋਕਸ ਜਿਹੜੀ ਕਰਦੀ ਆ। ਬਲਕਿ ਜਿਹੜਾ ਕਿ ਹਿਊਮੈਨਿਟੇਰੀਅਨ ਜਿਹੜਾ ਰਿਲੀਫ ਵਗੈਰਾ ਕੀ ਦੇਣਾ, ਅਸਾਈਲਮ ਦੇ ਪ੍ਰੋਗਰਾਮ ਜਿਹੜੇ ਕਿੱਦਾਂ, ਉਹ ਚੀਜ਼ਾਂ ਨੂੰ ਇਹ ਜਿਹੜਾ ਕੱਟਦੀ ਆ। $150 ਬਿਲੀਅਨ ਇਹ ਕਹਿੰਦੇ ਪਨਿਸ਼ਮੈਂਟ ਜਿਹੜੀ ਇੱਕ ਤੁਸੀਂ ਕਹ ਲਓ ਕਿ ਪਨਿਸ਼ਮੈਂਟ ਐਨਫੋਰਸਮੈਂਟ ਜਿਹੜੀ ਇਹਨਾਂ ਨੇ ਕਰਨੀ, ਉਹਦੇ ਵੱਲ ਇਹਨਾਂ ਨੇ ਲਾਣਾ। $150 ਬਿਲੀਅਨ ਕੋਈ ਇਹਨਾਂ ਨੇ ਵਧੀਆ ਨਹੀਂ ਲਾਣਾ ਕਿ ਇਮੀਗ੍ਰੈਂਟਾਂ ਦਾ ਬੈਨੀਫਿਟ ਹੋਊਗਾ। $150 ਬਿਲੀਅਨ ਇਹਨਾਂ ਨੇ ਜਿਹੜਾ ਸੀਗਾ ਹੋਰ ਜ਼ਿਆਦਾ ਜਿਹੜੀ ਰੋਕ ਟੋਕ ਜਿਹੜੀ ਹੈਗੀ, ਹੋਰ ਬਜਟ ਜਿਹੜਾ ਇਹਨਾਂ ਕੋਲ ਆ ਗਿਆ। ਤੇ ਤੁਸੀਂ ਸਾਰਿਆਂ ਨੇ ਵੇਖਿਆ ਹੀ ਆਲਰੇਡੀ ਕਿ ਪ੍ਰਾਈਵੇਟ ਜਿਹੜੇ ਕੰਟਰੈਕਟਰ ਬੜੇ ਇਹਨਾਂ ਨੇ ਭਰਤੀ ਕੀਤੇ ਸੀ, ਜਿਹੜੇ ਨਕਾਬਪੋਸ਼ ਛੋਟੇ ਛੋਟੇ ਵੀ ਕਈ ਜਿਹੜੇ ਨਕਾਬਪੋਸ਼ ਜਿਹੜੇ ਫੜ ਕੇ ਲੋਕਾਂ ਨੂੰ ਭੇਜੀ ਜਾ ਰਹੇ ਸੀਗੇ। ਤੁਸੀਂ ਲਾ ਲਓ ਕਿ ਜਿਹੜੇ ਹੁਣ ਇਹ ਬਾਉਂਟੀ ਹੰਟਰ ਵਗੈਰਾ ਹੈਗੇ ਆ, ਹੁਣ $150 ਬਿਲੀਅਨ ਜਦੋਂ ਆ ਗਿਆ, ਇਹ ਵੱਧ ਜਾਣਾ ਕੰਮ ਹੋਰ। ਇਹਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਇਮੀਗ੍ਰੇਸ਼ਨ ਦੇ ਬੈਕਲੌਗ ਆ, ਫੈਮਿਲੀ ਬੇਸ ਦੇ ਹੋ ਗਏ, ਜੁਵੇਨਾਈਲ ਵਾਲੇ ਕੇਸਾਂ ਦੇ ਹੋ ਗਏ, ਯੂ ਵੀਜ਼ਾ ਦੇ ਹੋ ਗਏ, ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਦੇ ਹੋ ਗਏ, ਇਹ ਕੋਈ ਵੀ ਜਿਹੜਾ ਬੈਕਲੌਗ ਆ ਉਹਨੂੰ ਘਟਾਉਣ ਦੇ ਵਿੱਚ ਕੋਈ ਹੈਲਪ ਨਹੀਂ ਹੋ ਰਹੀ ਇਸ ਬਿੱਲ ਦੇ ਰਾਹੀਂ। ਠੀਕ ਹੈ। ਇਹ ਫਾਈਨੈਂਸ਼ੀਅਲ ਜਿਹੜੇ ਤੁਸੀਂ ਕਹਿ ਲਓ ਕਿ ਜਿਹੜੀ ਜ਼ਿੰਮੇਵਾਰੀਆਂ ਹੈਗੀਆਂ, ਜਿਹੜੀ ਫੀਸਾਂ ਫੂਸਾਂ ਇਹਨਾਂ ਨੇ ਇਮੀਗ੍ਰੈਂਟਸ ਦੇ ਉੱਤੇ ਜ਼ਿਆਦਾ ਪਾਤੀਆਂ, ਉਹ ਵਧਾਤੀਆਂ। ਇਹ US ਸਿਟੀਜ਼ਨ ਨੂੰ ਵੀ ਨੁਕਸਾਨ ਪਹੁੰਚਾਊਗਾ, ਗ੍ਰੀਨ ਕਾਰਡ ਹੋਲਡਰ ਨੂੰ ਵੀ ਨੁਕਸਾਨ ਪਹੁੰਚਾਊਗਾ, ਜਿਹੜੇ ਉਹਨਾਂ ਦੇ ਫੈਮਿਲੀ ਵਾਲੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਊਗਾ। ਇਹ ਤੋਂ ਇਲਾਵਾ ਇਹ ਕਹਿੰਦੇ ਕਿ ਜਿਹੜੇ ਵੀ ਇਸ ਦੇਸ਼ ਦੇ ਜਿਹੜੇ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਜਿਹੜੀਆਂ ਸੀਗੀਆਂ, ਉਹਨਾਂ ਨੂੰ ਵੀ ਇਹ ਜਿਹੜਾ ਸੀਗਾ ਨਕਾਰਦਾ। ਕਿਉਂਕਿ ਹੁਣ ਜਿਹੜੀ ਗੱਲ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੀ ਆ। ਗੱਲ ਹੁਣ ਇੱਥੇ ਤੱਕ ਅੱਗੋਂ ਵੱਧ ਗਈ ਕਿ ਜਦੋਂ ਤੁਸੀਂ ਦੇਖੋ ਕਿ ਜਦੋਂ ਦਾ ਜਨਵਰੀ ਦਾ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ, ਪਹਿਲਾਂ ਗੱਲ ਸੀਗੀ ਕਿ ਇਹ ਨੈਗੇਟਿਵ ਖਬਰ ਆ, ਇਹ ਡਰਾਵਾ ਏਦਾਂ। ਤੇ ਤੁਸੀਂ ਹੁਣ ਦੇਖ ਲਓ ਕਿ ਜਿਹੜੀ ਚੀਜ਼ ਸੀਗੀ ਉਹ ਤੋਂ ਜਿੰਨੀ ਕੁ ਖਬਰ ਜਿਹੜੀ ਸੀਗੀ ਉਹ ਤੋਂ ਵੀ ਤੁਸੀਂ ਕਹਿ ਲਓ ਕਿ ਜ਼ਿਆਦਾ ਹੀ ਪਰਫਾਰਮੈਂਸ ਜਿਹੜੀ ਸਰਕਾਰ ਜਿਹੜੀ ਕਰ ਰਹੀ ਆ, ਜ਼ਿਆਦਾ ਸ਼ਿਕੰਜਾ ਜਿਹੜਾ ਉਹਨਾਂ ਨੇ ਕੱਸਤਾ। ਜਿੰਨੀ ਆਪਾਂ ਗੱਲ ਕਰਦੇ ਹਾਂ ਉਹ ਤੋਂ ਜ਼ਿਆਦਾ ਜਿਹੜਾ ਹੈਗਾ ਔਨ ਸਟਰੀਟ ਜਿਹੜਾ ਹੁੰਦਾ, ਨਿਆਣੇ ਹੋ ਗਏ, ਘਰ ਦੇ ਹੋ ਗਏ, ਹਰੇਕ ਤਰ੍ਹਾਂ ਦਾ ਬੰਦਾ ਜਿਹੜਾ ਟਾਰਗੇਟ ਜਿਹੜਾ ਕੀਤਾ ਜਾ ਰਿਹਾ। ਕਈ ਕੰਟਰੀਆਂ ਦੇ ਜਿਹੜੇ ਸਿਟੀਜ਼ਨ ਸੀਗੇ ਟਾਰਗੇਟ ਕਰਤੇ, ਕਈ ਕੁਛ ਜਿਹੜਾ ਚੱਲ ਰਿਹਾ। ਤੇ ਹੁਣ ਇਹਦੇ ਵਿੱਚ ਜੇ ਗੱਲ ਆਪਾਂ ਕਰੀਏ, ਕਹਿੰਦੇ 59 ਬਿਲੀਅਨ ਇਹ CBP ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੂੰ ਇਹਨਾਂ ਨੇ ਦੇਣਾ। ਤਕਰੀਬਨ 50 ਬਿਲੀਅਨ ਇਹ ਕਹਿੰਦੇ ਕੰਧਾਂ ਬਣਾਉਣੀਆਂ। ਇੱਕ ਤਾਂ ਕੰਧ ਨਹੀਂ ਇਹਨਾਂ ਦੀ ਮੁੱਕਦੀ, ਪਤਾ ਨਹੀਂ ਇਹ ਕਦੋਂ ਦੀ ਬਣਨ ਦਈ ਆ। ਠੀਕ ਹੈ ਕਿ ਨਹੀਂ? 2-3 ਸਰਕਾਰਾਂ ਇਹਨਾਂ ਦੀਆਂ ਆ ਗਈਆਂ, ਕਦੀ ਮੈਕਸੀਕੋ ਨੇ ਬਿੱਲ ਦੇ ਦੇਣਾ, ਕਦੀ ਕਿਸੇ ਨੇ ਦੇ ਦੇਣਾ। ਹੁਣ ਮੈਂ ਕਿਹਾ ਕੋਈ ਜਾ ਕੇ ਪੁੱਛੇ ਕਿ ਤੂੰ ਤਾਂ ਕਹਿੰਦਾ ਸੀ ਬਿੱਲ ਦੇਣਾ ਮੈਕਸੀਕੋ ਨੇ,
50 ਬਿਲੀਅਨ ਤੇ ਬਜਟ ਦਾ ਜਿਹੜਾ ਉਹ ਆ, ਤਾਂ ਫਿਰ ਈਲਨ ਮਸਕ ਸੱਚ ਹੀ ਕਹਿੰਦਾ ਨਾ ਇਹਦੇ ਹਿਸਾਬ ਨਾਲ। ਇਹ 50 ਬਿਲੀਅਨ ਹੁਣ ਆਣਾ ਕਿੱਥੋਂ ਦੀ ਹੈਗਾ? ਇਹ ਆਣਾ ਸਾਡੇ ਟੈਕਸ ਪੇਅਰ ਦੇ ਮਨੀ ਦੇ ਵਿੱਚੋਂ ਦੀ, ਹੋਰ ਕਿਤੋਂ ਨਹੀਂ ਇਹ ਆਣਾ। ਲਿਖਣ ਨੂੰ ਚੈੱਕ ਜਿਹੜੇ ਮਰਜ਼ੀ ਲਿਖੀ ਜਾਣ, ਪੈਸਾ ਹੁਣ ਹਵਾ ਚੋਂ ਤਾਂ ਪ੍ਰਿੰਟ ਹੋਣਾ ਨਹੀਂ। ਟ੍ਰੈਜਰੀ ਨੇ ਜਿਹੜਾ ਵੀ ਉਹ ਪੈਸਾ ਇਸ਼ੂ ਕਰਦੀ ਹੈ, ਲੋਕਾਂ ਨੂੰ ਭੁਗਤਾਨ ਉਹਦਾ ਜਿਹੜਾ ਕਰਨਾ ਪੈਂਦਾ। 50 ਬਿਲੀਅਨ ਜਿਹਨਾਂ ਨੇ ਕੰਧ ਲਈ ਬਣਾ ਕੇ ਰੱਖ ਲਿਆ, ਉਹ ਕੰਧ ਦੇ ਤੁਸੀਂ ਆંકੜੇ ਜੀ ਇੰਟਰਨੈਟ ਤੇ ਜਾ ਕੇ ਪੜ੍ਹ ਸਕਦੇ ਆ। ਉਹ ਪਤਾ ਨਹੀਂ ਕਿਹੜੇ ਮਿਸਤਰੀ ਕਿਹੜੇ ਕਾਰੀਗਰ ਇਹਨਾਂ ਨੇ ਲਾਏ ਆ। ਉਹ ਇੱਕ ਪਤਾ ਨਹੀਂ ਕਿਹੜਾ ਕਹਿੰਦੇ ਮਾਈਲ ਦੀ ਪਤਾ ਨਹੀਂ ਕਿੰਨੀ ਕੋਸਟ ਜਿਹੜੀ ਪੈ ਜਾਂਦੀ ਆ। ਰਾਜਕਰਨ ਜੀ, ਉਹ ਤੁਸੀਂ ਸ਼ਾਇਦ ਇਹਨਾਂ ਨੂੰ ਇੰਟਰਨੈਟ ਤੋਂ ਪੜ੍ਹ ਕੇ ਦੱਸ ਸਕਦੇ ਹੋ। ਮੈਂ ਕਿਹਾ ਯਾਰ ਏਦਾਂ ਦੀ ਕੰਧ ਕਿਹੜੀ, ਤੁਸੀਂ ਕਿਹੜਾ ਤਾਜ ਮਹਿਲ ਬਣਾ ਦੇਣਾ ਸੰਗਮਰਮਰ ਦਾ ਜਿਹੜਾ। ਉਹ ਚੋਂ ਬੰਦਾ ਤਾਂ ਆਰਾਮ ਨਾਲ ਉਹ ਵਿੱਚੋਂ ਲੰਘ ਆਉਂਦਾ ਹੈ। ਕਿੰਨੀਆਂ ਤਾਂ ਵੀਡੀਓ ਵੀ ਆਈਆਂ, ਕੰਧ ਨੂੰ ਏਦਾਂ ਹੀ ਲੋਕੀ ਭੇਦ ਕੇ ਆ ਜਾਂਦੇ ਆ। 45 ਬਿਲੀਅਨ ਇਹ ਕਹਿੰਦੇ ਆ ਡਿਟੈਂਸ਼ਨ ਸੈਂਟਰ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਐਕਸਪੈਂਡ ਕਰਨਾ। 45 ਬਿਲੀਅਨ, 1 ਬਿਲੀਅਨ ਦੇ ਵਿੱਚ 1000 ਮਿਲੀਅਨ ਡਾਲਰ ਹੁੰਦੇ ਆ। 1 ਮਾਈਲ ਦਾ, ਸੌਰੀ ਮੈਂ ਤੁਹਾਨੂੰ ਦੱਸ ਜਾਵਾਂ, 15 ਤੋਂ 20 ਮਿਲੀਅਨ ਡਾਲਰ 1 ਮੀਲ ਕੰਧ ਦਾ ਲੱਗਦਾ ਜੀ। ਅੱਛਾ, ਮੈਂ ਉਹੀ ਕਹਿ ਰਿਹਾ, ਮੈਂ ਕਿਹਾ ਲਾਣਾ ਤਾਂ ਤੁਸੀਂ ਭਰਾਵਾ ਉਹੀ ਜਿਹੜਾ ਬਾਰਡਰ ਦੀ ਜਿਹੜੀ ਫੈਂਸ ਉਹ ਉਤੋਂ ਪੌੜੀਆਂ ਲਾ ਕੇ ਲੱਗੀ ਜਾਂਦੇ ਆ 15-20 ਮਿਲੀ, ਤੇ ਤੁਸੀਂ ਲਾਓ ਇਹਦੇ। ਹੁਣ ਪਤਾ ਨਹੀਂ ਕਿਹੜੇ ਕੰਟਰੈਕਟਰ ਆ, ਕਿਹੜਾ ਨੂੰ ਬਿੱਡ ਜਾਣੀ ਆ, ਕਿੱਦਾਂ ਜਾਣਾ। ਉਹ ਚਲੋ ਬਾਕੀ ਤਾਂ ਗੱਲਾਂ ਬਾਅਦ ਦੀਆਂ, ਪਹਿਲਾਂ ਤਾਂ ਬਿੱਲ ਜਿਹੜਾ ਸਾਈਨ ਹੋ ਗਿਆ, ਹੁਣ ਬਾਕੀ ਅੱਗੇ ਮੰਗਣ ਵਾਲੇ ਬਥੇਰੇ। ਹੁਣ 45 ਬਿਲੀਅਨ ਇਹ ਕਹਿੰਦੇ ਆ ਡਿਟੈਂਸ਼ਨ, ਜਿਹੜਾ ਜੇਲ੍ਹਾਂ ਵਾਲਾ। ਉਹ ਵੀ ਦੇਖੋ ਤੁਸੀਂ, ਇੱਕ ਪ੍ਰਾਈਵੇਟ ਇੰਡਸਟਰੀਅਲ ਕੰਪਲੈਕਸ ਹੀ ਇੱਕ ਤਰ੍ਹਾਂ ਦਾ ਜਿਹੜਾ ਹੈਗਾ। ਕੋਈ ਏਦਾਂ ਤਾਂ ਹੈ ਨਹੀਂ ਕਿ ਸਰਕਾਰ ਨੇ ਆਪ ਜਿਹੜੀਆਂ ਜੇਲ੍ਹਾਂ ਰਨ ਕਰਨੀਆਂ ਹੁੰਦੀਆਂ। ਇਹ ਹੁਣ 45 ਬਿਲੀਅਨ ਕਿਹੜੇ ਹਿਸਾਬ ਨਾਲ ਜਾਣਾ, ਮਤਲਬ ਕਿ ਇਹਨਾਂ ਨੂੰ ਜਾਣਾ ਇਹ 45 ਬਿਲੀਅਨ। ਤੇ ਇਹ ਦੇਖ ਲਓ ਤੁਸੀਂ 150 ਬਿਲੀਅਨ ਤੁਹਾਡੇ ਮੋਰੇ ਸੀਬੀਪੀ ਵਾਲਿਆਂ ਨੂੰ। ਚਲੋ ਸੀਬੀਪੀ ਦਾ ਮੰਨਿਆ ਕਿ ਯੂਨੀਫਾਰਮ ਉਹਨਾਂ ਦੇ ਗੇਅਰ ਗੂਅਰ ਇਹ ਉਹ ਸਾਰਾ ਵੀ ਟੈਕਨੋਲੋਜੀ ਆ, ਬਾਰਡਰ ਤੇ ਆ, ਦਿਹਾੜੀਆਂ ਲੱਗਦੀਆਂ, ਸਾਰਾ ਕੁਝ। 100 ਬਿਲੀਅਨ ਤਾਂ ਤੁਹਾਡਾ ਜਿਹੜਾ ਸੀਗਾ, 100 ਬਿਲੀਅਨ ਤਾਂ ਤੁਹਾਡਾ ਜਿਹੜਾ ਇਹਨਾਂ ਨੇ ਕੰਧਾਂ ਦੇ ਉੱਤੇ ਤੇ ਜਿਹੜੀ ਜੇਲ੍ਹ ਦੇ ਇਨਫਰਾਸਟ੍ਰਕਚਰ ਦੇ ਉੱਤੇ ਲਾਤਾ। ਠੀਕ ਆ ਜੀ, ਇਹ ਗੱਲਾਂ ਨਹੀਂ ਹੁਣ ਕੋਈ ਦੱਸਦਾ ਤੁਹਾਨੂੰ। ਠੀਕ ਆ, ਇਹ ਜਿਹੜੀਆਂ ਹੈਗੀਆਂ 150 ਬਿਲੀਅਨ ਆ ਗਿਆ। ਲੋਕੀ ਸੋਚਦੇ ਆ ਕਿ ਸਾਰਾ ਕੁਝ ਸਹੀ ਹੋ ਜਾਣਾ। ਕੰਧਾਂ ਕੁੰਧਾਂ ਦਾ ਦੇਖੋ ਪਹਿਲਾਂ ਵੀ ਜਿਹੜੀਆਂ ਸੀਗੀਆਂ, ਪਹਿਲਾਂ ਉੱਥੋਂ ਵੀ ਲੋਕੀ ਆਉਂਦੇ ਹੀ ਸੀਗੇ। ਠੀਕ ਆ ਕਿ ਨਹੀਂ? ਜੀ ਜੀ। ਜਿਹੜਾ ਅੱਗੇ ਦੇਸ਼ ਲੰਘ ਸਕਦਾ ਉਹ ਪੌੜੀ ਲਾ ਕੇ ਵੀ ਟੱਪ ਜਾਊਗਾ। ਠੀਕ ਹੈ ਕਿ ਨਹੀਂ?